ਲੋਕਾਂ ਦੇ ਘਰ ਦੇ ਵਿੱਚ ਹਮੇਸ਼ਾ ਆਨੇ ਬਣ ਕੇ ਜਾਇਆ ਕਰੋ ਤੇ ਗੂੰਗੇ ਬਣ ਕੇ ਬਾਹਰ ਨਿਕਲਿਆ ਕਰੋ, ਕਿਉਂਕਿ ਤੁਹਾਡੀਆਂ ਛੋਟੀਆਂ ਗੱਲਾਂ ਜਦੋਂ ਕਿਸੇ ਦੇ ਘਰ 'ਚ ਜਾਂਦੇ ਜੇ ਨਾ, ਉਹ ਬੜੇ ਸਾਰੇ ਦੂਰ ਤੱਕ ਪੁਆੜੇ ਪਾ ਦਿੰਦੀਆਂ ਨੇ। ਜਿਵੇਂ ਕਿ ਇੱਕ ਸਹੇਲੀ ਸੀ ਤੇ ਉਹਨੂੰ ਅੱਲਾਹ ਪਾਕ ਨੇ ਪੁੱਤਰ ਦਿੱਤਾ ਤੇ ਦੂਸਰੀ ਸਹੇਲੀ ਉਹਦੇ ਵਾਸਤੇ ਗਈ, ਮਿਲਣ ਵਾਸਤੇ ਗਈ, ਮੁਬਾਰਕ ਦੇਣ ਗਈ। ਜਾ ਕੇ ਉਹਨੂੰ ਪੁੱਛਦੀ ਕਿ ਤੈਨੂੰ ਅੱਲਾਹ ਨੇ ਪੁੱਤਰ ਦਿੱਤਾ, ਤੇਰੇ ਬੰਦੇ ਨੇ ਤੈਨੂੰ ਕੀ ਦਿੱਤਾ, ਕੋਈ ਤੋਹਫਾ ਦਿੱਤਾ? ਉਹ ਆਂਦੀ ਨਹੀਂ ਕੋਈ ਨਹੀਂ। ਦੂਸਰੀ ਸਹੇਲੀ ਆਂਦੀ ਕਿ ਕਿਆ ਤੇਰੇ ਬੰਦੇ ਦੀ ਨਜ਼ਰ ਦੇ ਵਿੱਚ ਤੇਰੀ ਕੋਈ ਕਦਰ ਨਹੀਂ? ਤੂੰ ਪੁੱਤਰ ਪੈਦਾ ਕਰਕੇ ਉਹਨੂੰ ਵਾਰਸ ਦਿੱਤਾ, ਉਹਨੇ ਤਾਂ ਵੀ ਤੇਰੀ ਕੋਈ ਕਦਰ ਨਹੀਂ ਕੀਤੀ, ਤੈਨੂੰ ਕੋਈ ਤੋਹਫਾ ਨਹੀਂ ਦਿੱਤਾ। ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਤੇ ਵਾਪਸ ਆ ਗਈ। ਜਦੋਂ ਉਹਦਾ ਬੰਦਾ ਆਇਆ ਤੇ ਉਹਦੀ ਬੀਵੀ ਨੇ ਉਹਨੂੰ ਆਖਿਆ ਵੀ ਤੂੰ ਮੈਨੂੰ ਤੋਹਫਾ ਨਹੀਂ ਦਿੱਤਾ, ਤੂੰ ਚੰਗਾ ਨਹੀਂ ਕੀਤਾ, ਤੂੰ ਮੇਰੀ ਕਦਰ ਨਹੀਂ ਕਰਦਾ। ਗੱਲ ਇੱਥੋਂ ਤੂੰ ਮੈਂ ਤੇ ਪਹੁੰਚੀ, ਬੰਦੇ ਨੇ ਜਨਾਨੀ ਨੂੰ ਕੁੱਟ ਦਿੱਤਾ। ਜਨਾਨੀ ਨੂੰ ਕੁੱਟ ਦਿੱਤਾ, ਜਨਾਨੀ ਨੇ ਅੱਗੋਂ ਬਦਤਮੀਜ਼ੀ ਕੀਤੀ, ਬੰਦੇ ਨੇ ਤਲਾਕ ਦੇ ਦਿੱਤੀ। ਉਹਨਾਂ ਦਾ ਘਰ ਜਿਹੜਾ ਸਾਰੀ ਉਮਰ ਲਈ ਨਿਖੜ ਗਿਆ, ਦੋਵੇਂ ਜੀਆਂ ਦਾ ਘਰ ਉੱਜੜ ਗਿਆ, ਦੂਰ ਹੋ ਗਏ, ਕੰਮ ਹੋ ਗਿਆ। ਐਵੇਂ ਹੀ ਇੱਕ ਯਾਰ ਦੂਸਰੇ ਯਾਰ ਨੂੰ ਮਿਲਿਆ ਤੇ ਉਹਨੂੰ ਆਂਦਾ ਕੀ ਕਰਨਾ? ਉਹਨੇ ਆਖਿਆ ਮੈਂ ਨਾ ਫਲਾਣੀ ਮਿਲ ਦੇ ਵਿੱਚ ਨੌਕਰੀ ਕਰਨਾ, 18,000 ਰੁਪਇਆ ਮੇਰੀ ਤਨਖਾਹ ਹੈ। ਉਹਦਾ ਉਹ ਯਾਰ ਤੇਰਾ 18,000 ਨਾਲ ਇਸ ਦੌਰ 'ਚ ਗੁਜ਼ਾਰਾ ਹੋ ਜਾਂਦਾ? ਬੜਾ ਮਹਿੰਗਾਈ ਦਾ ਦੌਰ ਹੈ ਯਾਰ, ਇਹਦੇ ਤੂੰ ਕਿਸ ਤਰ੍ਹਾਂ ਬੱਚਿਆਂ ਨੂੰ ਸਕੂਲ ਭੇਜਦਾ? ਉਹਦਾ ਖਾਂਦਾ ਪੀ ਇਸ ਤੋਂ ਤੂੰ ਤਾਂ ਗੱਡੀ ਨਹੀਂ ਲੈ ਸਕਦਾ, ਕਦੀ ਤਰੱਕੀ ਨਹੀਂ ਕਰ ਸਕਦਾ। ਗੱਲ ਉਹਨੇ ਇਸ ਤਰ੍ਹਾਂ ਦੀ ਸੁਣਾਈ। ਉਹ ਜਾ ਕੇ ਆਪਣੇ ਮਾਲਕਾਂ ਨੂੰ ਆਉਂਦਾ ਮੇਰੀ ਤਨਖਾਹ ਥੋੜੀ, ਮੇਰੀ ਤਨਖਾਹ ਵਧਾ ਦਿਓ। ਮਾਲਕਾਂ ਤਨਖਾਹ ਨਾ ਵਧਾਈ, ਮਾਲਕਾਂ ਨੇ ਉਹਨੂੰ ਨੌਕਰੀ ਤੋਂ ਕੱਢ ਦਿੱਤਾ। ਅੱਗੇ ਤੇ ਉਸ ਵਿਚਾਰੇ ਨੂੰ 18 ਆਉਂਦਾ ਸੀ, ਉਹਦਾ ਘਰ ਚੱਲਦਾ ਸੀ, ਲੇਕਿਨ ਉਹ ਬੇਰੋਜ਼ਗਾਰ ਹੋ ਕੇ ਬਹਿ ਗਿਆ, 18 ਤੋਂ ਵੀ ਹੱਥ ਖੋ ਬੈਠਾ। ਇਸੇ ਤਰ੍ਹਾਂ ਇੱਕ ਬਾਬਾ ਸੀ ਤੇ ਉਹਦਾ ਪੁੱਤਰ ਬਾਹਰ ਯੂਰਪ ਚਲਾ ਗਿਆ, ਆਪਣੀ ਫੈਮਿਲੀ ਵੀ ਲੈ ਗਿਆ, ਬੱਚੇ ਬੀਵੀ, ਯਾਨੀ ਕਿ ਤੇ ਬਾਬਾ ਰਹਿ ਗਿਆ ਇੱਥੇ ਪਾਕਿਸਤਾਨ 'ਚ। ਬਾਬੇ ਆਖਿਆ ਵੀ ਮੈਂ ਨਹੀਂ ਜਾਣਾ। ਬਾਬੇ ਦਾ ਇੱਕ ਯਾਰ ਬਾਬੇ ਨੂੰ ਮਿਲਣ ਵਾਸਤੇ ਆਇਆ ਤੇ ਉਹਨੇ ਆਖਿਆ ਬਾਬਾ ਤੇਰਾ ਪੁੱਤਰ ਤੇਰੇ ਕੋਲ ਕਦੋਂ ਆਉਂਦਾ? ਉਹਨੇ ਕਿਹਾ ਸਾਲ ਬਾਅਦ ਮਿਲਣ ਆਉਂਦਾ। ਉਹਨੇ ਤੇਰੀ ਕੋਈ ਕਦਰ ਵੀ ਨਹੀਂ ਉਹਦੀਆਂ ਨਜ਼ਰਾਂ ਦੇ ਵਿੱਚ, ਉਹ ਤੈਨੂੰ ਸਾਲ ਬਾਅਦ ਮਿਲਣ ਆਉਂਦਾ। ਬਾਬੇ ਨੇ ਆਖਿਆ ਉੱਥੇ ਉਹਦੀ ਬੀਵੀ ਹੈ, ਬੱਚੇ ਨੇ, ਬੜੀਆਂ ਮੁਸ਼ਕਲਾਤ ਨੇ, ਆਪਣਾ ਰੋਜ਼ਗਾਰ ਕਮਾਉਂਦਾ, ਬੱਚੇ ਪਾਲਦਾ, ਮੈਨੂੰ ਖਰਚਾ ਘੱਲਦਾ। ਇਸੇ ਤਰ੍ਹਾਂ ਉਹ ਫਸਿਆ, ਕੰਮ ਤੋਂ ਛੁੱਟੀ ਘੱਟ ਮਿਲਦੀ, ਸਾਲ ਬਾਅਦ ਆਉਂਦਾ। ਉਹਨੇ ਆਖਿਆ ਨਹੀਂ, ਬਾਕੀ ਆਪਣੇ ਬੀਵੀ ਬੱਚੇ ਹਰ ਰੋਜ਼ ਮਿਲੇ ਤੇ ਤੈਨੂੰ ਇੰਨੇ ਚਿਰ ਬਾਅਦ ਮਿਲਦਾ, ਸਾਲ ਬਾਅਦ। ਯਾਨੀ ਕਿ ਪਿਓ ਦੇ ਦਿਲ 'ਚ ਵੀ ਨਫ਼ਰਤ ਆ ਗਈ, ਪੁੱਤਰ ਮਿਲਣ ਆਇਆ ਤੇ ਪਿਓ ਨਾਲ ਉਹਨੂੰ ਨਫ਼ਰਤ ਦੀ ਨਿਗਾਹ ਨਾਲ ਵੇਖੇ ਵੀ ਇਹ ਆਪਣੇ ਬੀਵੀ ਬੱਚਿਆਂ ਨੂੰ ਰੋਜ਼ ਮਿਲਦਾ, ਆਪਣੇ ਪੁੱਤਰਾਂ ਰੋਜ਼ ਮਿਲਦਾ ਤੇ ਮੈਨੂੰ ਸਾਲ ਬਾਅਦ ਮਿਲਦਾ। ਇਸੇ ਤਰ੍ਹਾਂ ਕਈ ਵਾਰੀ ਸਾਡੇ ਮੂੰਹਾਂ ਦੇ ਵਿੱਚੋਂ ਦੀ ਬੋਲੇ ਹੋਏ ਲਫ਼ਜ਼ ਜਿਹੜੇ ਨਾ, ਉਹ ਸ਼ੈਤਾਨ ਦੇ ਹੁੰਦੇ ਨੇ। ਇਸ ਤੋਂ ਕਰਕੇ ਖੁਦਾ ਦਾ ਵਾਸਤਾ ਲੋਕਾਂ ਦੇ ਘਰਾਂ 'ਚ ਜਾਂਦੇ ਜੇ ਸੋਚ ਕੇ ਬੋਲਿਆ ਕਰੋ ਵੀ ਤੁਹਾਡੇ ਜਿਹੜੇ ਬੋਲ ਨੇ ਕਿਤੇ ਇਹਨਾਂ ਦੇ ਘਰ ਦੇ ਵਿੱਚ ਨਫ਼ਰਤ ਤੇ ਪੈਦਾ ਨਹੀਂ ਕਰ ਦਿੰਦੇ, ਇਹਨਾਂ ਦੇ ਦਿਲਾਂ ਦੇ ਵਿੱਚ ਦੂਰੀਆਂ ਦੀ ਨਹੀਂ ਪੈਦਾ ਕਰ। ਸਾਡੇ ਮਹੱਲੇ 'ਚ ਆਂਢ ਗਵਾਂਢ, ਸਾਡੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਲੜਾਈਆਂ ਹੁੰਦੀਆਂ ਨੇ, ਤੁਸੀਂ ਉਹਨਾਂ ਦੇ ਪਿੱਛੇ ਵੇਖ ਲਓ ਕਿ ਦੋਵਾਂ ਘਰਾਂ ਦਾ ਕੋਈ ਕਿਰਦਾਰ ਨਹੀਂ ਹੁੰਦਾ, ਉਹਦੇ ਪਿੱਛੇ ਹੋਰ ਲੋਕਾਂ ਦਾ ਕਿਰਦਾਰ ਹੁੰਦਾ ਵੇ ਜਿਨ੍ਹਾਂ ਨੇ ਉਹ ਲੜਾਈਆਂ ਕਰਾਈਆਂ ਹੁੰਦੀਆਂ ਨੇ, ਕਿਉਂਕਿ ਇੱਥੇ ਪੀੜਾਂ ਹੋਰ ਤੇ ਫੱਕੀਆਂ ਹੋਰ ਨੇ। ਇਸ ਤੋਂ ਖੁਦਾ ਦਾ ਵਾਸਤਾ ਜੇ ਇਹ ਸ਼ੈਤਾਨਗੀ ਵਾਲਾ ਰੋਲ ਜਿਹੜਾ ਇਹਨੂੰ ਬੰਦ ਕਰ ਦਿਓ। ਤੁਸੀਂ ਅਗਰ ਮੁਹੱਬਤ ਨਹੀਂ ਪੈਦਾ ਕਰ ਸਕਦੇ ਤਾਂ ਕਮ ਸੇ ਕਮ ਦੋ ਘਰਾਂ ਦੇ ਵਿੱਚ ਨਫ਼ਰਤ ਨਾ ਪੈਦਾ ਕਰਿਆ ਕਰੋ। ਬਾਕੀ ਮੇਰੀ ਦੁਆ ਹੈ ਕਿ ਅੱਲਾਹ ਪਾਕ ਸਭ ਨੂੰ ਮਹਿਫੂਜ਼ ਰੱਖੇ, ਹਮੇਸ਼ਾ ਖੁਸ਼ ਰਹੋ, ਹੱਸਦੇ ਰਹੋ ਤੇ ਵਸਦੇ ਰਹੋ।